ਅਗਲੀ ਗੱਲ ਕਰੀਏ ਅਮਰੀਕਾ ਦੇ ਵਿੱਚ ਬਹੁਤ ਸਾਰੇ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਪ੍ਰੋ ਪੈਲਸਤੀਨ ਮੁਜ਼ਾਹਰੇ ਜਿਹੜੇ ਉਹ ਚੱਲ ਰਹੇ ਆ ਪ੍ਰੋਟੈਸਟ ਜਿਹੜੇ ਉਹ ਕਰ ਰਹੇ ਆ ਕਹਿੰਦੇ ਵੀ ਹੁਣ ਅਗਸਤ ਤੋਂ ਪਹਿਲਾਂ ਜਿਹੜਾ ਸਮੈਸਟਰ ਖਤਮ ਹੋਣ ਤੋਂ ਪਹਿਲਾਂ ਇਹ ਜਿਹੜੇ ਪ੍ਰੋਟੈਸਟ ਆ ਲਗਾਤਾਰ ਜਿਹੜੇ ਉਹ ਵੱਧ ਰਹੇ ਆ। ਨਿਊਯਾਰਕ ਦੀ ਯੂਨੀਵਰਸਿਟੀ ਦੇ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਆ ਜਿਹੜੇ ਪ੍ਰੋ ਪੈਲਸਤੀਨ ਪ੍ਰੋਟੈਸਟ ਆ ਉਹ ਚੱਲ ਰਹੇ ਆ। ਕੋਲੰਬੀਆ ਦੇ ਵਿੱਚ ਵੀ ਜਿਹੜੀਆਂ ਗ੍ਰਿਫਤਾਰੀਆਂ ਆ ਉਹ ਹੋਈਆਂ ਹੈਗੀਆਂ। ਸੋ ਨਿਊਯਾਰਕ ਯੂਨੀਵਰਸਿਟੀ ਤੇ ਕੋਲੰਬੀਆ ਦੋਨਾਂ 'ਚ ਮਿਲਾ ਕੇ 100 ਤੋਂ ਵੱਧ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰੋ ਪੈਲੇਸਟਾਈਨ ਪ੍ਰੋਟੈਸਟ ਦੇ ਦੁਆਰਾ ਐਨਕੈਂਪਮੈਂਟਸ ਜਿਹੜੀਆਂ ਆ ਖੁੱਲੀਆਂ ਥਾਵਾਂ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ ਉੱਥੇ ਬਣਾਈਆਂ ਗਈਆਂ ਸੀ, ਜਿੱਥੇ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਦੁਆਰਾ ਵਾਰਨਿੰਗਸ ਦਿੱਤੀਆਂ ਗਈਆਂ ਪਹਿਲਾਂ ਵੀ ਭਾਈ ਤੁਹਾਨੂੰ ਜੇ ਤੁਸੀਂ ਇੱਥੋਂ ਨਹੀਂ ਉੱਠਦੇ ਤਾਂ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਉਹ ਉੱਥੋਂ ਨਹੀਂ ਹਿੱਲੇ ਤਾਂ ਉਹਨਾਂ ਨੂੰ ਫਿਰ ਜਿਹੜੀਆਂ ਉਸ ਦੇ ਵਿੱਚ ਗ੍ਰਿਫਤਾਰੀਆਂ ਪਾਈਆਂ ਗਈਆਂ ਆ। ਟੈਂਸ਼ਨਸ ਇਸ ਟਾਈਮ ਬਹੁਤ ਜ਼ਿਆਦਾ ਵਧੀਆਂ ਆ। ਜਿਊਸ਼ ਸਟੂਡੈਂਟਸ ਜਿਹੜੇ ਉਹ ਕਹਿ ਰਹੇ ਆ ਵੀ ਸਾਨੂੰ ਐਂਟੀ ਸਮੈਟਿਕ ਹਰਾਸਮੈਂਟ ਆ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਕਈ ਯੂਨੀਵਰਸਿਟੀਜ਼ ਨੇ ਆਲਰੇਡੀ ਜਿਹੜੀਆਂ ਆਪਣਾ ਕਲਾਸਿਸ ਆ ਉਹ ਆਨਲਾਈਨ ਕਰ ਦਿੱਤੀਆਂ। ਕੁਝ ਕੁ ਹਿੱਸਾ ਇਨ ਪਰਸਨ ਤੇ ਪਾਰਸ਼ਲੀ ਆਨਲਾਈਨ ਜਿਹੜਾ ਆ ਇਸ ਸਮੈਸਟਰ ਦਾ ਰਹਿ ਗਿਆ ਸਮਾਂ ਆ ਉਸ ਵਿੱਚ ਕੀਤਾ ਆ। ਕੋਲੰਬੀਅਨ ਯੂਨੀਵਰਸਿਟੀ ਦਾ ਇੱਕ ਮੇਜਰ ਡੋਨਰ ਆ ਰੋਬਰਟ ਕਰਾਫਟ, ਉਹ ਕਿਹਾ ਆ ਵੀ ਉਹ ਆਪਣੇ ਸਕੂਲ ਤੋਂ ਫੰਡਿੰਗ ਜਿਹੜੀ ਆ ਉਹ ਪੁੱਲ ਜਿਹੜਾ ਉਹ ਕਰ ਰਿਹਾ ਆ, ਕਿਉਂਕਿ ਉਹਨੂੰ ਭਰੋਸਾ ਨਹੀਂ ਰਿਹਾ ਕੋਲੰਬੀਆ ਯੂਨੀਵਰਸਿਟੀ ਦੇ ਉੱਤੇ ਵੀ ਉਹ ਆਪਣੇ ਸਟੂਡੈਂਟਸ ਤੇ ਆਪਣੇ ਸਟਾਫ ਨੂੰ ਜਿਹੜਾ ਆ ਉਹ ਬਚਾ ਸਕਦਾ ਆ। ਹੁਣ ਤੱਕ ਜੇ ਵੱਡੇ ਨਾਮ ਆਈਵੀ ਲੀਗ ਯੂਨੀਵਰਸਿਟੀ ਜਾਂ ਵੱਡੀਆਂ ਯੂਨੀਵਰਸਿਟੀ ਯੂਐਸ ਦੇ ਵਿੱਚ ਉੱਥੇ ਇਹ ਦੇਖਿਆ ਗਿਆ ਆ ਜਿੱਥੇ ਵਿਦਿਆਰਥੀਆਂ ਦੇ ਦੁਆਰਾ ਇਹ ਜਿਹੜੇ ਪ੍ਰੋਟੈਸਟ ਆ ਉਹ ਕੀਤੇ ਗਏ ਆ। ਕੋਲੰਬੀਆ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਸ਼ੁਰੂਆਤ ਕੀਤਾ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਯੇਲ, ਐਮਆਈਟੀ, ਟਫਟਸ ਯੂਨੀਵਰਸਿਟੀ, ਯੂਨੀਵਰਸਿਟੀ ਆਫ ਮਿਸ਼ੀਗਨ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ, ਇੱਥੇ ਵੀ ਜਿਹੜੇ ਆ ਉਹ ਪ੍ਰੋਟੈਸਟ ਹੋਏ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਨਿਊਯਾਰਕ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਡਿਸਆਰਡਰਲੀ ਕੰਡਕਟ ਤੇ ਟ੍ਰੈਸਪਾਸਿੰਗ ਦੇ ਜਿਹੜੇ ਚਾਰजेस ਦੇ ਨਾਲ ਅਰੈਸਟ ਜਿਹੜਾ ਉਹ ਕੀਤਾ ਗਿਆ ਆ। ਕਈ ਜਿਹੜੇ ਫੈਕਲਟੀ ਦੇ ਸਟੂਡੈਂਟਸ ਅਰੈਸਟ ਕੀਤੇ ਗਏ ਸੀਗੇ, ਉਹਨਾਂ ਨੂੰ ਬਾਅਦ ਦੇ ਵਿੱਚ ਅਗਲੇ ਦਿਨ ਜਿਹੜਾ ਉਹ ਛੱਡ ਵੀ ਜਿਹੜਾ ਉਹ ਦਿੱਤਾ ਗਿਆ ਆ, ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਆ ਜੇਲ੍ਹ ਦੇ ਵਿੱਚੋਂ। ਕੋਲੰਬੀਆ ਯੂਨੀਵਰਸਿਟੀ ਦੀ ਫੈਕਲਟੀ ਨੇ ਜਿਹੜੇ ਸਸਪੈਂਡਡ ਸਟੂਡੈਂਟਸ ਆ ਉਹਨਾਂ ਦਾ ਸਮਰਥਨ ਕਰਦੇ ਹੋਏ ਵਾਕਆਊਟ ਜਿਹੜਾ ਆ ਉਹ ਕੀਤਾ ਆ। ਸੋ ਇਹ ਕਹਿੰਦੇ ਵੀ 100 ਤੋਂ ਵੱਧ ਜਿਹੜੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਤੇ ਸਸਪੈਂਡ ਕੀਤਾ ਗਿਆ ਸੀ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਟੀਚਰਸ ਆ ਤੇ ਜਿਹੜੀ ਫੈਕਲਟੀ ਆ ਉਹਨਾਂ ਨੇ ਸਾਈਨ ਵੀ ਫੜੇ ਹੋਏ ਸੀ, ਅਨਸਸਪੈਂਡ ਆਵਰ ਸਟੂਡੈਂਟਸ ਬੋਲਡ ਬਿਊਟੀਫੁਲ ਸਸਪੈਂਡਡ, ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਨੇ ਵਾਕਆਊਟ ਕੀਤਾ ਹੈ। ਇਸੇ ਤਰੀਕੇ ਨਾਲ ਕੈਲ ਪੋਲੀ ਹੰਬੋਲਟ ਦੇ ਕੈਂਪਸ ਨੂੰ ਕਲੋਜ਼ ਕੀਤਾ ਗਿਆ। ਕਹਿੰਦੇ ਵੀ ਸਿਚੁਏਸ਼ਨ ਜਿਹੜੀ ਆ ਉਹ ਇਸ ਟਾਈਮ ਉੱਥੇ ਖਤਰਨਾਕ ਬਣੀ ਪਈ ਆ। ਪ੍ਰੋ ਪੈਲੇਸਟੀਨੀਅਨ ਪ੍ਰੋਟੈਸਟ ਕੈਲ ਪੋਲੀ ਸਟੇਟ ਯੂਨੀਵਰਸਿਟੀ ਹੰਬੋਲਟ ਆ ਉੱਥੇ ਵੀ ਪਹੁੰਚ ਚੁੱਕੇ ਆ। ਮੰਡੇ ਤੱਕ ਉਹ ਜਿਹੜੇ ਆ ਸਿਮਨਸ ਹਾਲ ਉੱਥੇ ਆ ਉਹ 100 ਤੋਂ ਵੱਧ ਜਿਹੜੇ ਵਿਦਿਆਰਥੀ ਆ ਉਹ ਗਾਜ਼ਾ ਦੇ ਵਾਰ ਦੇ ਉਲਟ ਪ੍ਰੋਟੈਸਟ ਕਰਨ ਦੇ ਲਈ ਉੱਥੇ ਪਹੁੰਚੇ ਹੋਏ ਸੀ। ਤੇ ਜਿਹੜੇ ਯੂਨੀਵਰਸਿਟੀ ਦੀਆਂ ਫਾਈਨੈਂਸ਼ੀਅਲ ਟਾਈਜ਼ ਆ ਇਜ਼ਰਾਈਲ ਦੇ ਨਾਲ ਉਸ ਤੇ ਜਿਹੜਾ ਉਹ ਉਲਟ। ਸੋ ਹੁਣ ਬਹੁਤ ਸਾਰੇ ਜਿਹੜੇ ਯੂਨੀਵਰਸਿਟੀਜ਼ ਕਾਲਜਿਸ ਦੇ ਵਿੱਚ ਇਸ ਟਾਈਮ ਸਥਿਤੀ ਮਾੜੀ ਪਈ ਹੈ। ਇਸੇ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੇ ਆਵਾਜ਼ ਲਾਈ ਹੈ ਕਾਲਜ ਤੇ ਯੂਨੀਵਰਸਿਟੀ ਦੇ ਪ੍ਰੋਟੈਸਟ ਦੇ ਉਲਟ, ਕਹਿੰਦੇ ਵੀ ਇਹ ਡਿਸਗ੍ਰੇਸ ਆ ਤੇ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਇਸ ਦਾ ਜਿਹੜਾ ਭਾਂਡਾ ਆ ਉਹ ਜਿਹੜਾ ਭੰਡ ਰਹੇ ਆ। ਖੁਦ ਆਪ ਮੈਨਹੈਟਨ ਦੇ ਕ੍ਰਿਮੀਨਲ ਕੋਰਟ ਦੇ ਵਿੱਚ ਹਾਸ਼ਮਨੀ ਟ੍ਰਾਇਲ ਦਾ ਜਿਹੜਾ ਸਾਹਮਣਾ ਕਰਨ ਤੋਂ ਪਹਿਲਾਂ ਉਹਨਾਂ ਨੇ ਕਾਲਜਿਸ ਦੇ ਵਿੱਚ ਜੋ ਹੋ ਰਿਹਾ ਆ ਉਸ ਉੱਤੇ ਜਿਹੜਾ ਆ ਉਹ ਜਿਹੜੀ ਟਿੱਪਣੀ ਦਿੱਤੀ ਆ। ਪਰ ਟਰੰਪ ਹੋਣਾ ਨੇ ਇਹ ਵੀ ਕਿਹਾ ਵੀ ਜਿਹੜੇ ਮਿਸਟਰ ਬਾਈਡਨ ਆ ਉਹ ਇਜ਼ਰਾਈਲ ਦੇ ਮਿੱਤਰ ਨਹੀਂ ਆ ਤੇ ਨਾ ਹੀ ਉਹ ਜਿਹੜੇ ਅਰਬ ਵਰਲਡ ਦੇ ਕਿਸੇ ਤਰੀਕੇ ਦੇ ਨਾਲ ਮਿੱਤਰ ਆ। ਤੇ ਕਹਿੰਦੇ ਵੀ ਜੋ ਉਹਨਾਂ ਨੇ ਕੀਤਾ ਵੀ ਇਜ਼ਰਾਈਲ ਨੂੰ ਇਸ ਟਾਈਮ ਇਕੱਲਿਆਂ ਜਿਹੜਾ ਆ ਉਹ ਕਰ ਰਿਹਾ ਆ ਤੇ ਸਿਰਫ ਦੂਜੇ ਪਾਸੇ ਅਰਬ ਵਰਲਡ ਨੂੰ ਜਿਹੜਾ ਉਹ ਨਾਈਸ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਕੋਲੰਬੀਆ ਨੇ ਅੱਜ ਆਪਣੀਆਂ ਸਾਰੀਆਂ ਹੀ ਜਿਹੜੀਆਂ ਕਲਾਸਿਸ ਆ ਬਾਕੀ ਦੇ ਸਮੈਸਟਰ ਦੇ ਲਈ ਆਨਲਾਈਨ ਮੂਵ ਕਰ ਦਿੱਤੀਆਂ ਆ। ਨਿਊਯਾਰਕ ਯੂਨੀਵਰਸਿਟੀ ਦੇ ਫੈਕਲਟੀ ਜਿਹੜੇ ਟੀਚਰ ਵੀ ਸੀਗੇ ਤੇ ਕੁਝ ਸਟੂਡੈਂਟ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਹੁਣ ਕਹਿੰਦੇ ਛੱਡ ਦਿੱਤਾ ਗਿਆ ਹੈ। ਕੁਝ ਮਿੰਟ ਪਹਿਲਾਂ ਦੀ ਖਬਰ ਆ। 100 ਤੋਂ ਵੱਧ ਜਿਹੜੇ ਸਟੂਡੈਂਟਸ ਤੇ ਫੈਕਲਟੀ ਮੈਂਬਰਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਕਈਆਂ ਦੇ ਜਿਹੜੇ ਅਕਾਊਂਟ ਆ ਇੰਸਟਾਗ੍ਰਾਮ ਉਹ ਵੀ ਬੰਦ ਕੀਤੇ ਗਏ ਹੈਗੇ ਆ। ਕੋਲੰਬੀਆ ਯੂਨੀਵਰਸਿਟੀ ਦੀ ਜਿਹੜੀ ਫੈਕਲਟੀ ਆ ਜਿਹੜੇ ਉੱਥੇ ਦੇ ਪ੍ਰੋਫੈਸਰਸ ਆ ਉਹਨਾਂ ਨੇ
ਸਸਪੈਂਡ ਹੋਏ ਜਿਹੜੇ ਸਟੂਡੈਂਟ ਸੀ ਉਹਨਾਂ ਦੇ ਹੱਕ ਦੇ ਵਿੱਚ ਵਾਕਆਊਟ ਕੀਤਾ। ਉਹ ਕਹਿੰਦੇ ਵੀ ਅਸੀਂ ਸਟੂਡੈਂਟਸ ਦੇ ਨਾਲ ਹੈਗੇ ਆ, ਇਹ ਫਰੀडम ਆਫ ਸਪੀਚ ਦੀ ਗੱਲ ਆ ਤੇ ਅਸੀਂ ਸਟੂਡੈਂਟਸ ਜਿਹੜੇ ਆ ਉਹਨਾਂ ਦੇ ਬਿਲਕੁਲ ਨਾਲ ਆ। ਕੈਲਪੋਲੀ ਹੰਬਲਟ ਦਾ ਤੁਸੀਂ ਦੱਸਿਆ ਹੀ ਆ ਵੀ ਉੱਥੇ ਸਿਚੁਏਸ਼ਨ ਬੜੀ ਬੈਡ ਬਣੀ ਹੋਈ ਆ, ਤੇ ਕੈਂਪਸ ਨੂੰ ਉੱਥੇ ਜਿਹੜਾ ਕਲੋਜ਼ ਕਰ ਦਿੱਤਾ ਗਿਆ। ਯੂਸੀ ਬਰਕਲੇ ਜਿਸ ਨੂੰ ਹੱਬ ਗਿਣਿਆ ਜਾਂਦਾ ਹੈ ਪ੍ਰੋਟੈਸਟ ਦਾ, ਕਿਤੇ ਵੀ ਦੁਨੀਆ 'ਚ ਕੁਛ ਹੁੰਦਾ ਤੇ ਸਭ ਤੋਂ ਜ਼ਿਆਦਾ ਪ੍ਰੋਟੈਸਟ ਜਿਹੜੇ ਯੂਸੀ ਬਰਕਲੇ 'ਚ ਹੁੰਦੇ ਆ। ਉੱਥੇ ਵੀ ਬਹੁਤ ਵੱਡੇ ਜਿਹੜੇ ਪ੍ਰੋਟੈਸਟ ਆ ਇਸ ਵੇਲੇ ਚੱਲ ਰਹੇ ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਕੋਲੰਬੀਆ ਯੂਨੀਵਰਸਿਟੀ ਨੂੰ ਪੈਸੇ ਦਿੰਦੇ ਆ, ਉਹ ਕਹਿੰਦੇ ਵੀ ਅਸੀਂ ਪੈਸੇ ਜਿਹੜੇ ਆ ਹੋਲਡ ਕਰ ਲੈਣੇ ਆ, ਡੋਨੇਸ਼ਨਸ ਜੋ ਦਿੰਦੇ ਆ। ਤੇ ਜੇ ਉਹ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਜਿਹੜੇ ਪ੍ਰੋਟੈਸਟ ਚੱਲ ਰਹੇ ਆ ਉਹਨਾਂ ਨੂੰ ਨਹੀਂ ਰੋਕਦੇ ਹੈਗੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦਾ ਸਿਟ ਇਨ ਪ੍ਰੋਟੈਸਟ ਚੱਲ ਰਿਹਾ ਸਪਰਾਊਲ ਹਾਲ ਗਾਜ਼ਾਵਾਰ ਦੇ ਸਬੰਧ ਦੇ ਵਿੱਚ, ਤੇ ਸਕੂਲ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਟਾਈਜ਼ ਇਜ਼ਰਾਈਲ ਦੇ ਨਾਲ ਹੈਗੀਆਂ ਆ। 10 ਦੇ ਕਰੀਬ ਟੈਂਟ ਉੱਥੇ ਲਾਏ ਗਏ ਸੀ ਪ੍ਰੋ ਪੈਲਸਤੀਨੀਅਨ ਪ੍ਰੋਟੈਸਟਰਸ ਆ ਉਹਨਾਂ ਵੱਲੋਂ। ਰੋਬਰਟ ਕਰਾਫਟ ਜੋ CEO ਹੈਗੇ ਕਰਾਫਟ ਗਰੁੱਪ ਦੇ, ਜੋ ਮਿਲੀਅਨਸ ਆਫ ਡਾਲਰ ਦਿੰਦੇ ਹੈਗੇ ਆ ਕੋਲੰਬੀਆ ਯੂਨੀਵਰਸਿਟੀ ਨੂੰ, ਉਹਨਾਂ ਨੇ ਇਹ ਕਿਹਾ ਆ ਵੀ ਮੇਰਾ ਹੁਣ ਯਕੀਨ ਨਹੀਂ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਉੱਥੇ ਦੇ ਸਟੂਡੈਂਟਸ ਤੇ ਟੀਚਰਸ ਦੇ ਵਿੱਚ, ਤੇ ਮੈਂ ਹੁਣ ਕੰਫਰਟੇਬਲ ਨਹੀਂ ਵੀ ਯੂਨੀਵਰਸਿਟੀ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਆ ਉਹ ਦਿੱਤੀ ਜਾਵੇ। ਸੋ ਓਵਰਆਲ ਪੂਰੇ ਅਮਰੀਕਾ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਵੱਡੀ ਗਿਣਤੀ ਚੱਲ ਰਹੇ। USC ਦੇ ਵਿੱਚ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਇੱਕ ਸਟੂਡੈਂਟ ਪੈਲਸਤੀਨੀਅਨ ਮੂਲ ਦੀ ਜੋ ਵੈਲੇਡਿਕਟੋਰੀਅਨ ਸੀ ਉਹਨੂੰ ਲੈਕਚਰ ਨਹੀਂ ਦੇਣ ਦਿੱਤਾ ਜਦੋਂ ਸੈਰੇਮਨੀ ਹੋਣੀ ਸੀ, ਤੇ ਹੁਣ ਉੱਥੇ ਵੀ ਪ੍ਰੋਟੈਸਟ ਵੱਡੇ ਹੋ ਰਹੇ। ਗੂਗਲ ਦੇ 28 ਦੇ ਕਰੀਬ EMPLOYEES ਨੇ ਪ੍ਰੋਟੈਸਟ ਕੀਤਾ ਸੀ ਤੇ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ। ਕਹਿੰਦੇ ਪਈ ਉਹਨਾਂ ਨੇ ਜਿਹੜੇ ਆ ਨੋ ਟੈਕ ਫॉर ਅਪਾਰਥਾਈਡ ਕਰਕੇ ਪ੍ਰੋਟੈਸਟ ਸ਼ੁਰੂ ਕੀਤਾ ਹੋਇਆ ਸੀ। ਸੋ ਇਹ ਜਿਹੜੇ ਪ੍ਰੋਟੈਸਟ ਆ ਕਹਿੰਦੇ ਪਈ ਇਜ਼ਰਾਈਲੀ ਗਵਰਨਮੈਂਟ ਨੂੰ ਜੋ ਗੂਗਲ ਆ ਉਹ ਸਪੋਰਟ ਕਰਦਾ ਤੇ ਉਸ ਦੀ ਜਿਹੜੀ ਸਪੋਰਟ ਆ ਉਹ ਬੰਦ ਕਰਨੀ ਚਾਹੀਦੀ ਹੈਗੀ ਆ। ਸੋ ਅਮਰੀਕਾ ਦੇ ਵਿੱਚ ਇਸ ਟਾਈਮ ਇਜ਼ਰਾਈਲ ਤੇ ਗਾਜ਼ਾ ਦੀ ਸਿਚੁਏਸ਼ਨ ਨੂੰ ਲੈ ਕੇ ਯੂਨੀਵਰਸਿਟੀਆਂ ਦੇ ਵਿੱਚ, ਕੰਪਨੀਆਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ। ਨੈਸ਼ਨਲ ਆਰਗੇਨਾਈਜੇਸ਼ਨ ਨੇ ਕੋਲੰਬੀਆ ਦੀ ਪ੍ਰੈਜ਼ੀਡੈਂਟ ਨੂੰ ਕ੍ਰਿਟੀਸਾਈਜ਼ ਕੀਤਾ ਆ ਵੀ ਸਟੂਡੈਂਟਸ ਦੇ ਉੱਤੇ ਪੁਲਿਸ ਕਿਉਂ ਸੱਦੀ ਹੈਗੀ ਆ। ਕਹਿੰਦੇ ਵੀ ਅਸੀਂ ਸਟਰੋਂਗੈਸਟ ਪੋਸੀਬਲ ਟਰਮਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਸਸਪੈਂਸ਼ਨ ਕੀਤੀ ਆ ਉਸ ਨੂੰ ਅਸੀਂ ਕੰਡੈਮ ਕਰਦੇ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਦੁਆਰਾ 100 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆ। ਅੱਜ ਕਈ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਹੋਊਗਾ ਵੀ ਇਹ ਵਿਦਿਆਰਥੀ ਆਪਣੀ ਥਾਂ ਤੇ ਉਹ ਸਹੀ ਆ, ਗਲਤ ਆ, ਕਿੱਦਾਂ ਆ, ਪਰ ਪ੍ਰੋਟੈਸਟ ਕਰਨ ਦਾ ਹੱਕ ਆ ਜੀ। ਜੇ ਪ੍ਰੋਟੈਸਟ ਕਰਨ ਦੇ ਕਰਕੇ ਤੁਹਾਨੂੰ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ, ਤੁਹਾਨੂੰ ਜਿਹੜਾ ਉਹ ਸਸਪੈਂਸ਼ਨ ਐਜ਼ ਏ ਵਿਦਿਆਰਥੀ ਹੋ ਰਹੀ ਆ, ਤਾਂ ਫਿਰ ਕਿਤੇ ਨਾ ਕਿਤੇ ਫੇਲੀਅਰ ਵੀ ਜਿਹੜਾ ਉਹ ਚੱਲ ਰਿਹਾ ਆ। ਤੁਸੀਂ ਉਸ ਚੀਜ਼ ਦੇ ਹੱਕ 'ਚ ਆ ਜਾਂ ਅਗੇਂਸਟ ਆ, ਉਹ ਇੱਕ ਡਿਫਰੈਂਟ ਸਟੋਰੀ ਆ। ਅੱਜ ਜਿਹੜੀ ਚੀਜ਼ ਦੇਖੀ ਗਈ ਆ ਹਰਜੋਤ ਸਿੰਘ ਜੀ, ਵੀ ਇਹ ਪੈਲਸਤੀਨ ਦੇ ਹੱਕ 'ਚ ਆ। ਹੋ ਸਕਦਾ ਕੱਲ ਨੂੰ ਇਜ਼ਰਾਈਲ ਦੇ ਹੱਕ ਵਾਲੇ ਵੀ ਜਿਹੜੇ ਉਹ ਕਰਨ, ਕੀ ਉਹਨਾਂ ਨਾਲ ਵੀ ਇਹੀ ਸਲੂਕ ਹੋਊਗਾ? ਕੀ ਜਦੋਂ ਹੁਣ ਸਿੱਖਾਂ ਦੇ ਉਲਟ ਜਦੋਂ ਬੋਲਦੇ ਆ, ਜੇ ਕਿਤੇ ਸਿੱਖਾਂ ਨੇ ਪ੍ਰੋਟੈਸਟ ਕੀਤਾ, ਕੀ ਉਹਨਾਂ ਨੂੰ ਨੌਕਰੀਆਂ ਜੇ ਉਹਨਾਂ ਤੋਂ ਹੱਥ ਧੋਣਾ ਪਿਆ, ਤਾਂ ਕੀ ਉਦੋਂ ਵੀ ਇਹ ਸਾਰਾ ਕੁਛ ਇਹ ਜਾਇਜ਼ ਹੋਊਗਾ? ਅਮਰੀਕਾ ਦੇ ਵਿੱਚ ਕਾਲਜ ਤੇ ਇੰਸਟੀਟਿਊਸ਼ਨਸ ਆ, ਇਹ ਵਿਦਿਆਰਥੀ ਆ, ਇਹ ਹਮੇਸ਼ਾ ਹੀ ਮੁੱਢ ਰਹੇ ਆ, ਐਕਟਿਵਿਜ਼ਮ ਦੇ ਆ। ਜਿੱਦਾਂ UC ਬਰਕਲੀ ਦਾ ਤੁਸੀਂ ਜ਼ਿਕਰ ਕੀਤਾ ਸੀ, ਇਹ ਜਿਹੜੀਆਂ ਵੱਡੀਆਂ ਯੂਨੀਵਰਸਿਟੀ ਵੱਡੇ ਨਾਂ ਹੁੰਦੇ ਆ, ਉੱਥੇ ਜਦੋਂ ਕੋਈ ਵੀ ਇਦਾਂ ਦੀ ਚੀਜ਼ ਹੁੰਦੀ ਆ ਤਾਂ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਪੈਂਦਾ। ਹਾਂ, ਇਹਨਾਂ ਵਿਦਿਆਰਥੀਆਂ ਨੂੰ ਹਿੰਸਕ ਨਹੀਂ ਹੋਣਾ ਚਾਹੀਦਾ, ਇਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਉਹ ਕਰਨਾ ਚਾਹੀਦਾ। ਅਜੇ ਤੱਕ ਕੋਈ ਹਿੰਸਾ ਵਾਲੀ ਰਿਪੋਰਟ ਤਾਂ ਕੋਈ ਨਹੀਂ ਆਈ, ਪਰ ਕਿਸੇ ਹੋਰ ਦਾ ਕੰਮਕਾਜ ਦੇ ਉੱਤੇ ਵਿਘਨ ਨਾ ਪਵੇ, ਇਹ ਵੀ ਜਿਹੜਾ ਚੀਜ਼ ਧਿਆਨ ਰੱਖਣਾ ਚਾਹੀਦਾ। ਪਰ ਕਈ ਥਾਵਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਕੋਲੰਬੀਆ ਵਾਲਿਆਂ ਦੀ, ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਉਹਨਾਂ ਦੇ ਤਾਂ ਜਿਹੜੇ ਟੀਚਰਸ ਆ, ਫੈਕਲਟੀ ਆ, ਉਹ ਵੀ ਵਿਦਿਆਰਥੀਆਂ ਦੇ ਹੁਣ ਹੱਕ ਦੇ ਵਿੱਚ ਆਏ ਆ। ਕਈ ਯੂਨੀਵਰਸਿਟੀਆਂ ਵਿੱਚ ਤਾਂ ਪ੍ਰੋਟੈਸਟ ਇਸ ਕਰਕੇ ਜਿਹੜੇ ਹੁਣ ਹੋ ਰਹੇ ਆ ਵੀ ਕਿਉਂਕਿ ਵਿਦਿਆਰਥੀਆਂ ਨੂੰ ਸਸਪੈਂਡ ਕੀਤਾ ਗਿਆ ਕੋਲੰਬੀਆ ਦੇ ਵਿੱਚ, ਉਹਦੇ ਕਰਕੇ ਉਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਜਿਹੜੇ ਪ੍ਰੋਟੈਸਟ ਜਿਹੜੇ ਆ ਉਹ ਹੁਣ ਹੋਣੇ ਸ਼ੁਰੂ ਹੋ ਚੁੱਕੇ ਆ। ਸੋ ਇਹ ਮਾਮਲਾ ਕਾਫੀ ਜ਼ਿਆਦਾ ਇਸ ਟਾਈਮ ਵੱਧਦਾ ਜਾ ਰਿਹਾ ਆ। ਨੋ ਡਾਊਟ ਕਈ ਜਾਣੇ ਇਹਨਾਂ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟਸ ਜਾਂ VPs ਆ, ਉਹਨਾਂ ਦੇ ਅਸਤੀਫਿਆਂ ਦੀ ਵੀ ਮੰਗ ਕਰ ਰਹੇ ਹੋਣਗੇ, ਨਿਆਣਿਆਂ ਦੇ ਸਸਪੈਂਸ਼ਨ ਦੀ ਵੀ ਮੰਗ ਕਰ ਰਹੇ ਹੋਣਗੇ, ਪਰ ਕੀ ਪ੍ਰੋਟੈਸਟ ਕਰਨ ਦੇ ਹੱਕ ਨੂੰ ਇਦਾਂ ਕੁਚਲ ਦੇਣਾ ਚਾਹੀਦਾ? ਇਹ ਵੀ ਨਾਲ ਦੇ ਨਾਲ ਇੱਕ ਵੱਡੇ